ਅੱਲਾ ਸਾਈਂ ਜਦੋਂ ਦੇਣ ਤੇ ਆਉਂਦਾ ਏ ਤੇ ਛੱਪਰ ਪਾੜ ਕੇ ਦਿੰਦਾ ਏ। ਮਾੜੀ ਭੇਡ ਤੇ ਜਣੇ ਖਣੇ ਦੀ ਝੇਡ। ਇਸ ਖਾਨ की मत ਇਹ ਦਿੱਤੀ ਗਈ ਹੈ ਵੀ ਮਾੜਾ ਹੋਣਾ ਬੜਾ ਵੱਡਾ ਜੁਰਮ ਹੈ। ਸਹੁਰੇ ਦਾ ਸੌਗ ਤੇ ਅੱਖਾਂ ਵਿੱਚ ਕੱਜਲ। ਜਿਹੜਾ ਸਾਡਾ ਵਸੇਬੀ ਕਦਰਾਂ ਦੇ ਅੰਦਰ ਜਿਹਦਾ ਰਿਵਾਜ ਹੋਵੇ ਉਸ ਰਿਵਾਜ ਦੇ ਮੁਤਾਬਕ ਸਾਨੂੰ ਚੱਲਣਾ ਚਾਹੀਦਾ। ਸਾਡੀ ਵਸੇਬ ਵਿੱਚ ਤਾਂ ਹੀ ਇੱਜ਼ਤ ਹੋਏਗੀ। ਉੱਚਰ ਪੁੱਤਰ ਪਿਓ ਦਾ ਜਿਚਰ ਮੂੰਹ ਨਾ ਵੇਖੇ ਭਰਾਈ ਧਿਊ ਦਾ। ਉਹਨਾਂ ਚਿਰ ਤੇ ਪੁੱਤਰ ਜਿਹੜਾ ਨਾ ਉਹ ਪਿਓ ਦਾ ਯਾਨੀ ਆਪਣੇ ਬਾਪ ਦਾ ਕਿ ਜਿੰਨਾ ਚਿਰ ਉਹਨੇ ਬਗਾਨੀ ਧੀ ਜਿਹੜੀ ਹੈ ਯਾਨੀ ਆਪਣੀ ਬੀਵੀ ਜਾਂ ਘਰ ਵਾਲਿਆਂ ਦੀ ਨੂੰ ਉਹਦਾ ਮੂੰਹ ਨਹੀਂ ਵੇਖਿਆ। ਉੱਚੀ ਦੁਕਾਨ ਤੇ ਫਿੱਕਾ ਪਕਵਾਨ। ਜੋ ਗਾਹਕੀ ਵੱਧ ਗਈ ਏ ਤੇ ਉਹਨਾਂ ਆਖਣਾ ਕੱਚਾ ਪੱਕਾ ਹੀ ਗਾ ਹਾਂਡੀ ਜਿਹੜੀ ਇਹਨਾਂ ਕਰੀ ਜਾਓ, ਉਹ ਫਿਰ ਬੇਸਵਾਦੀ ਹੋਏਗੀ। ਫਿਰ ਲੋਕਾਂ ਇਹ ਹੀ ਆਖਣਾ ਵੀ ਯਾਰ ਦੁਕਾਨ ਤੇ ਬੜੀ ਉੱਚੀ ਹੈ ਤੇ ਇੱਥੇ ਪਕਵਾਨ ਜਿਹੜਾ ਇਹਦਾ ਤੇ ਸਵਾਦ ਹੀ ਕੋਈ ਨਹੀਂ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, अस्सलामु अलैकुम, सत श्री अकाल, नमस्कार ते ढेर ढेर सलामा। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਭਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਅਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚਾਨਣੇ ਆਪਣੀ ਗੁਫ਼ਤਗੂ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੀ ਇੱਕ ਭੈਣ ਗੁਜਰਾਂਵਾਲਾ ਤੋਂ, ਜਿਨ੍ਹਾਂ ਦਾ ਨਾਂ ਫਰੀਹਾ ਬਾਸਤ ਹੈ, ਉਹਨਾਂ ਸਾਨੂੰ ਇੱਕ ਬੜਾ ਹੀ ਖੂਬਸੂਰਤ ਅਖਾਣ ਭਿਜਵਾਇਆ ਹੈ ਤੇ ਨਾਲੇ ਪੁੱਛਿਆ ਹੈ ਕਿ ਇਹਦਾ ਪਿਛੋਕੜ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ। ਇਹ ਸਾਡੇ ਪ੍ਰੋਗਰਾਮਸ, ਸਾਡੇ ਵਿਲਾਗਸ ਮੁਸਤਕਿਲ ਵੇਖਦੀਆਂ ਨੇ ਤੇ ਉਹਨਾਂ ਆਖਿਆ ਹੈ ਜੀ ਕਿ ਅਕਸਰ ਸੁਣੀਦਾ ਭਈ ਅੱਲਾ ਸਾਈਂ ਜਦੋਂ ਦੇਣ ਤੇ ਆਉਂਦਾ ਏ ਤੇ ਛੱਪਰ ਪਾੜ ਕੇ ਦਿੰਦਾ ਏ। ਇਹਦਾ ਕੀ ਮਤਲਬ ਹੈ ਤੇ ਇਹਦੇ ਪਿੱਛੇ ਕੋਈ ਕਿੱਸਾ ਹੈ ਤੇ ਉਹ ਵੀ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਬਿਆਨ ਕਰੀਏ। ਪਿਆਰਿਓ, ਗੁਜ਼ਾਰਿਸ਼ ਇਹ ਵੇ ਕਿ ਵਾਕਈ ਇਸ ਅਖਾਣ ਦੇ ਪਿੱਛੇ ਵੀ ਇੱਕ ਕਿੱਸਾ ਹੈ। ਉਹ ਇਸ ਤਰ੍ਹਾਂ ਵੀ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਪੁਰਾਣੇ ਜ਼ਮਾਨੇ ਦੀ ਗੱਲ ਵੇ। ਅੱਜ ਕੱਲ੍ਹ ਤੇ ਵੈਸੇ ਉਸ ਤਰ੍ਹਾਂ ਦਾ ਨਹੀਂ ਦਿਸਦਾ ਮਾਹੌਲ, ਲੇਕਿਨ ਪੁਰਾਣੇ ਜ਼ਮਾਨੇ ਦੇ ਵਿੱਚ ਸਾਰਿਆਂ ਪਿੰਡ ਦੇ ਵਸਨੀਕਾਂ ਦੇ ਘਰ ਇੱਕੋ ਜਿਹੇ ਉੱਚੇ ਹੁੰਦੇ ਸਨ। ਯਾਨੀ ਬੰਦਾ ਇੱਕ ਛੱਤ ਤੋਂ ਦੂਜੀ, ਤੀਜੀ, ਚੌਥੀ, ਪੰਜਵੀਂ ਛੱਤ ਤਾਈਂ ਵੀ ਜਾ ਸਕਦਾ ਸੀ। ਕਤਾਰ ਵਿੱਚ ਮਕਾਨਾਤ ਬਣਾਏ ਜਾਂਦੇ ਸਨ ਤੇ ਤਕਰੀਬਨ ਇੱਕੋ ਜਿੰਨੇ ਹੀ ਉੱਚੇ ਹੁੰਦੇ ਸਨ। ਜੇ ਕਿਸੇ ਦੀ ਛੱਤ ਕੋਈ ਫੁੱਟ 2 ਫੁੱਟ ਉੱਚੀ ਹੋਣੀ ਤੇ ਤਾਂ ਵੀ ਬੰਦਾ ਇੱਕ ਛੱਤ ਤੋਂ ਦੂਜੀ, ਤੀਜੀ, ਚੌਥੀ, ਪੰਜਵੀਂ ਛੱਤ ਤੱਕ ਜਾ ਸਕਦਾ ਸੀ। ਉਦੋਂ ਪਿਆਰਿਓ ਕਿਸੇ ਪਿੰਡ ਦੇ ਵਿੱਚ ਚੋਰ ਆ ਵੜੇ। ਉਹਨਾਂ ਇੱਕ ਘਰ ਦੇ ਵਿੱਚ ਚੋਰੀ ਕੀਤੀ, ਕਾਫੀ ਸਾਰਾ ਮਾਲ ਮਤਾ ਉਹਨਾਂ ਇਕੱਠਾ ਕਰ ਲਿਆ ਤੇ ਉਹ ਛੱਤਾਂ ਟੱਪਦੇ 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 ਆਖਰੀ ਮਕਾਨ ਦੀ ਛੱਤ ਤੇ ਜਾ ਪੁੱਜੇ। ਉਹ ਇੱਕ ਕੁੜ ਸੀ, ਉਹਦੇ ਥੱਲੇ ਡੰਗਰ ਬੰਨਣ ਵਾਲਾ ਢਾਰਾ ਬਣਾਇਆ ਗਿਆ ਹੋਇਆ ਸੀ। ਉਹਦੀ ਛੱਤ ਹੈ ਵੀ ਕਮਜ਼ੋਰ ਸੀ
ਤੇ ਛੱਤ ਦੇ ਵਿੱਚ ਇੱਕ ਮਗੋਰਾ ਵੀ ਸੀ, ਜਿਹਨੂੰ ਮੱਗ ਆਖਦੇ ਹੁੰਦੇ ਸਨ ਪੁਰਾਣੇ ਜ਼ਮਾਨੇ ਦੇ ਵਿੱਚ। ਰੋਸ਼ਨੀ ਵਾਸਤੇ ਜਾਂ ਹਵਾ ਦੇ ਵਾਸਤੇ ਛੱਤ ਦੇ ਵਿਚਕਾਰ ਇੱਕ ਗੋਲ ਜਾਂ ਚੌਰਸ ਮੱਗ ਰੱਖਿਆ ਜਾਂਦਾ ਸੀ, ਸੁਰਾਖ ਰੱਖਿਆ ਜਾਂਦਾ ਸੀ, ਉਹਨੂੰ ਮਗੋਰਾ ਵੀ ਆਖਦੇ ਹਨ। ਉੱਥੇ ਪਿਆਰਿਓ ਜਦੋਂ ਉਹ ਚੋਰ ਅਪੜੇ ਤੇ ਹਨੇਰਾ ਬੜਾ ਸੀ, ਦੁਨੀਆ ਘੂਕ ਸੁੱਤੀ ਸੀ, ਸਰਦੀਆਂ ਦਾ ਮੌਸਮ ਸੀ, ਤੇ ਉਹਨਾਂ ਆਖਿਆ ਕਿ ਚੋਰੀ ਤੇ ਕਾਮਯਾਬੀ ਨਾਲ ਅਸੀਂ ਕਰ ਰਹੇ ਹਾਂ, ਤੇ ਹੁਣ ਇੱਥੇ ਹੀ ਬਹਿ ਕੇ ਵੰਡੀਆਂ ਪਾ ਲਈਏ ਤੇ ਫਿਰ ਆਪਣੇ ਆਪਣੇ ਘਰ ਟੁਰ ਜਾਂਦੇ। ਉਹ ਜਿਹੜੀ ਛੱਤ ਤੇ ਉਹ ਬਹਿ ਗਏ, ਇੱਕ ਤੇ ਉਹ ਛੱਤ ਕਮਜ਼ੋਰ ਸੀ, ਤੇ ਇੱਕ ਜਿਹੜਾ ਉੱਥੇ ਮੱਗ ਸੀ ਉਹਦੇ ਉੱਤੇ ਪਾਣੀ ਤੋਂ ਮੀਂਹ ਤੋਂ ਬਚਣ ਵਾਸਤੇ ਉਹ ਘਰ ਵਾਲਿਆਂ ਨੇ ਇੱਕ ਢੱਕਣਾ ਜਿਹਾ ਦਿੱਤਾ ਹੋਇਆ ਸੀ, ਇੱਕ ਚਾਦਰ ਪਤਲੀ ਜਿਹੀ ਬਰੀਕ ਜਿਹੀ ਚਾਦਰ ਸੀ ਲੋਹੇ ਦੀ, ਉਹ ਉੱਤੇ ਉਹਨਾਂ ਮੱਗ ਦੇ ਉੱਤੇ ਧਰੀ ਹੋਈ ਸੀ, ਤਾਂ ਕਿ ਰਾਤੀ ਜੇ ਮੀਂਹ ਪਵੇ ਤੇ ਥੱਲੇ ਡੰਗਰ ਨਾ ਭਿੱਜਣ। ਪਿਆਰਿਓ ਉੱਥੇ ਬਹਿ ਕੇ ਉਹ ਚੋਰ ਆਪਣੇ ਹਿੱਸੇ ਵੰਡਣ ਲੱਗ ਪਏ। ਉਹ ਚੂੰਕਿ ਮਗੋਰੇ ਦੇ ਉੱਤੇ ਜਿਹੜੀ ਚਾਦਰ ਸੀ ਉਹ ਬੜੀ ਕਮਜ਼ੋਰ ਤੇ ਨਾਜ਼ੁਕ ਜਿਹੀ ਸੀ, ਉਹ ਚਾਦਰ ਮਗੋਰੇ ਦੇ ਵਿੱਚ ਵਿੰਗੀ ਹੋ ਕੇ ਤੇ ਥੱਲੇ ਜਾ ਡਿੱਗੀ। ਉਸ ਚਾਦਰ ਦੇ ਉੱਤੇ ਹੀ ਸਾਰਾ ਉਹ ਨਕਦੀ ਤੇ ਜ਼ੇਵਰਾਤ ਤੇ ਪਾਰਚਾਤ ਤੇ ਜਿੰਨਾ ਚੋਰਾਂ ਸਮਾਨ ਲੁੱਟਿਆ ਹੋਇਆ ਸੀ ਉਹਦੇ ਉੱਤੇ ਹੀ ਧਰ ਕੇ ਪੈ ਵੰਡਦੇ ਸਨ। ਉਹਨਾਂ ਨੂੰ ਹਨੇਰੇ 'ਚ ਪਤਾ ਹੀ ਨਾ ਲੱਗਾ, ਜਿਸਲੇ ਉਹਨਾਂ ਸਾਰਾ ਸਮਾਨ ਢੇਰ ਕੀਤਾ, ਕੁਛ ਉਹਨਾਂ ਦਾ ਆਪਣਾ ਵਜ਼ਨ, ਤੇ ਉਹ ਸਾਰਾ ਮਾਲ ਜਿੰਨਾ ਉਹਨਾਂ ਲੁੱਟਿਆ ਸੀ ਉਹ ਸਾਰਾ ਮਗੋਰੇ 'ਚੋਂ ਥੱਲੇ ਜਾ ਕੁੜ ਦੇ ਕਮਰੇ ਦੇ ਵਿੱਚ ਡਿੱਗਾ ਥੱਲੇ। ਉੱਥੇ ਉਹ ਗਰੀਬ ਜਿਹਾ ਮੁਲਾਜ਼ਮ ਚੌਧਰੀਆਂ ਦਾ, ਜਿਹਨੇ ਉੱਥੇ ਰਾਤ ਡਿਊਟੀ ਦੇਣੀ ਹੁੰਦੀ ਹੈ, ਡੰਗਰਾਂ ਕੋਲ ਸੌਣ ਵਾਸਤੇ ਬੰਦੇ ਰੱਖੇ ਹੁੰਦੇ ਨੇ ਜ਼ਿਮੀਂਦਾਰ ਲੋਕਾਂ ਨੇ, ਕਿ ਨਾਲੇ ਡੇਰੇ ਦੀ ਰਾਤ ਨੂੰ ਹਿਫਾਜ਼ਤ ਨਿਗਰਾਨੀ ਕਰੇਗਾ, ਚੌਕੀਦਾਰਾ ਕਰੇਗਾ, ਤੇ ਨਾਲੇ ਡੰਗਰਾਂ ਦਾ ਧਿਆਨ ਰੱਖੇਗਾ। ਉਹ ਜਿਸ ਵੇਲੇ ਸਮਾਨ ਥੱਲੇ ਡਿੱਗਾ ਤੇ ਉਹਦੀ ਮੰਜੀ ਦੇ ਉੱਤੇ ਜਾ ਕੇ ਡਿੱਗਾ, ਉਹ ਵਿਚਾਰਾ ਹੜਬੜਾ ਕੇ ਉੱਠ ਪਿਆ। ਉਹ ਡਾਂਗ ਲੈ ਕੇ ਬਾਹਰ ਨਿਕਲਿਆ, ਕੌਣ ਹੈ ਕੌਣ ਹੈ? ਉਹ ਚੋਰ ਦਾ ਤੇ ਪੈਰ ਕੋਈ ਨਹੀਂ ਹੁੰਦੇ, ਚੋਰ ਉੱਤੋਂ ਥੱਲੇ ਉਹਨਾਂ ਛਾਲਾਂ ਮਾਰੀਆਂ ਪਿਛਲੇ ਪਾਸੇ ਤੇ ਉਹ ਪੈਲੀਆਂ ਵੱਲ ਨੱਠ ਵੱਗੇ। ਉਹ ਜਿਹੜਾ ਗਰੀਬ ਆਦਮੀ ਸੀ ਉੱਥੇ ਅੰਦਰ ਸੁੱਤਾ ਆਇਆ ਕੁੜ ਦੇ, ਉਹਨੇ ਸਾਰਾ ਕੁਝ ਜਿਸਲੇ ਇਕੱਠਾ ਕਰ ਲਿਆ ਤੇ ਬੰਨ੍ਹ ਲਿਆ ਇੱਕ ਚਾਦਰ ਦੇ ਵਿੱਚ। ਉਹ ਲੈ ਕੇ ਸਰਗੀਲੇ ਤੇ ਆਪਣੇ ਘਰ ਟੁਰ ਗਿਆ। ਜਾ ਕੇ ਉਹਨੇ ਦੱਸਿਆ ਆਪਣੇ ਘਰਦਿਆਂ ਨੂੰ ਕਿ ਮੈਂ ਇਸ ਤਰ੍ਹਾਂ ਸੁੱਤਾ ਹਾਂ ਤੇ ਇੱਕਦਮ ਮਗੋਰਾ ਜਿਹੜਾ ਉਹ ਪਾਟਾ ਛੱਤ ਪਾਟੀ ਥੱਲੇ ਸਮਾਨ ਡਿੱਗਿਆ। ਉਹਨਾਂ ਚੁੱਪ ਕਰਕੇ ਲੁਕਾ ਲਿਆ, ਆਪਣੇ ਘਰ ਹੀ ਰੱਖ ਲਿਆ। ਇਹ ਜਿਹੜਾ ਵਾਕਿਆ ਹੈ, ਇਹਦੇ ਤੋਂ ਬਾਅਦ ਉਹ ਬੰਦਾ ਦਿਨੋਂ ਦਿਨ ਅਮੀਰ ਹੋਣ ਲੱਗ ਪਿਆ। ਉਹ ਜਿਹੜਾ ਗਰੀਬ ਮੁਲਾਜ਼ਮ ਸੀ ਚੌਧਰੀਆਂ ਦਾ, ਉਹਨਾਂ ਦੇ ਡੇਰੇ ਤੇ ਸੌਂਦਾ ਹੁੰਦਾ ਸੀ, ਉਹਨਾਂ ਦੇ ਮਾਲ ਡੰਗਰ ਦੀ ਰਾਖੀ ਕਰਦਾ ਹੁੰਦਾ ਸੀ। ਉਹਨੂੰ ਲੋਕਾਂ ਪੁੱਛਣਾ ਵੀ ਤੇਰੇ ਹਾਲਾਤ ਬਦਲ ਗਏ ਨੇ, ਤੈਨੂੰ ਕਿਵੇਂ ਅੱਲਾ ਪਾਕ ਨੇ ਅਮੀਰ ਘਰ ਛੱਡਿਆ, ਜਾਂ ਤੇਰੀ ਹਾਲਤ ਦਿਨੋਂ ਦਿਨ ਸੁਧਰ ਕਿਵੇਂ ਗਈ ਹੈ? ਉਸ ਉਹਨੇ ਇਹ ਤਾਂ ਨਹੀਂ ਨਾ ਦੱਸਿਆ ਵੀ ਚੋਰ ਸਨ ਜਾਂ ਮੈਨੂੰ ਉੱਤੋਂ ਰਾਤੀ ਕੋਈ ਮਾਲ ਡਿੱਗਿਆ ਤੇ ਇਹ ਤੇ। ਉਹਨੇ ਆਖਣਾ ਬਸ ਯਾਰ ਜਦੋਂ ਰੱਬ ਦਿੰਦਾ ਤੇ ਉਹ ਛੱਪੜ ਪਾਰ ਕੇ ਹੀ ਦਿੰਦਾ। ਇਸ ਅਖਾਣ ਤੋਂ ਮੁਰਾਦ ਇਹ ਵੇ ਪਿਆਰਿਓ ਕਿ ਜਦੋਂ ਅੱਲਾ ਸੱਚਾ ਕਿਸੇ ਆਪਣੇ ਬੰਦੇ ਨੂੰ ਨਵਾਜ਼ਣ ਤੇ ਆਉਂਦਾ ਨਾ ਜੀ, ਕੁਸ਼ਾਦਾ ਦਸਤੇ ਕਰਮ जब वो बेनियाज करे, ਨਿਆਜ਼ਮੰਦ ਨਾ ਕਿਉਂ ਆਜਜ਼ੀ पे नाज करे। ਜਦੋਂ ਅੱਲਾ ਪਾਕ ਸੱਚਾ ਸਾਈਂ ਕਿਸੇ ਨੂੰ ਨਵਾਜ਼ਦਾ ਹੈ, ਉਹਦੇ ਦਿਨ ਬਦਲਣ ਦੇ ਉੱਤੇ ਅੱਲਾ ਪਾਕ ਆਪ ਚਾਹੀਵਾਨ ਹੋ ਜਾਂਦਾ ਹੈ, ਤੇ ਫਿਰ ਪਿਆਰਿਓ ਅਸਬਾਬ ਪੈਦਾ ਕਰ ਦਿੰਦਾ ਹੈ। ਔਰ ਅਜੇ ਅਵੱਲੇ ਅਸਬਾਬ ਪੈਦਾ ਕਰਦਾ ਵੀ ਉਹਨੂੰ ਉੱਥੋਂ ਪੈਸੇ ਜਾਂ ਦੌਲਤ ਜਾਂ ਮਾਲ ਮਿਲਣ ਲੱਗ ਪੈਂਦਾ ਜਿੱਥੋਂ ਕਦੀ ਉਹਨੇ ਸੋਚਿਆ ਹੀ ਨਹੀਂ ਸੀ। ਔਰ ਆਮ ਹਾਲਾਤ ਦੇ ਵਿੱਚ, ਸਾਡੀ ਹਯਾਤੀ ਦੇ ਵਿੱਚ ਇਸ ਤਰ੍ਹਾਂ ਕਦੀ ਹੁੰਦਾ ਵੀ ਨਹੀਂ, ਤੇ ਉਹਨੂੰ ਉਸ ਰਾਹੋਂ ਵੀ ਅੱਲਾ ਪਾਕ ਦੇਣ ਲੱਗ ਪੈਂਦਾ ਤੇ ਨਵਾਜ਼ਣ ਲੱਗ ਪੈਂਦਾ। ਅੱਲਾ ਪਾਕ ਸੱਚੇ ਸਾਈਂ ਦੇ ਉੱਤੇ ਇਤਕਾਦ ਦੀ ਵੀ ਇੱਕ ਬੜੀ ਖੂਬਸੂਰਤ ਗੱਲ ਇਸ ਅਖਾਣ ਦੇ ਵਿੱਚ ਲੁਕੀ ਹੋਈ ਹੈ ਕਿ ਜਦੋਂ ਰੱਬ ਰਾਜ਼ੀ ਹੋਵੇਗਾ, ਜਦੋਂ ਰੱਬ ਦੇਣ ਤੇ ਆਵੇਗਾ, ਰਾਜ਼ਕ ਤੇ ਸਖੀ ਤੇ ਦਾਤਾ ਤੇ ਉਹੀਓ ਹੀ ਹੋਇਆ ਨਾ, ਤੇ ਉਦੋਂ ਹੀ ਸਾਡੇ ਹਾਲਾਤ ਫਿਰਨਗੇ। ਤੇ ਦੂਜਾ, ਕਿਸੇ ਦਾ ਜਦੋਂ ਢੁੱਲ ਲੱਗ ਜਾਂਦਾ, ਕਿਸੇ ਨੂੰ
ਕਿਸੇ ਅਵੱਲੇ ਰਾਹੋਂ ਇੱਕਦਮ ਰੇੜ ਪੈ ਜਾਂਦੀ ਹੈ, ਉਹਨੂੰ ਕਾਫੀ ਸਾਰਾ ਮਾਲ ਦੌਲਤ ਲੱਭ ਜਾਂਦੀ ਹੈ, ਤੇ ਉਦੋਂ ਵੀ ਫਿਰ ਇਹ ਆਖਿਆ ਜਾਂਦਾ ਕਿ ਰੱਬ ਜਦੋਂ ਦੇਣ ਤੇ ਆਉਂਦਾ ਤੇ ਉਹ ਛੱਪੜ ਪਾੜ ਕੇ ਦਿੰਦਾ ਹੈ। ਸਾਹਿਬੋ, ਆਓ ਹੁਣ ਤੁਹਾਡੇ ਬਾਕੀ ਭਿਜਵਾਏ ਹੋਏ ਅਖਾਣ ਲੈ ਕੇ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਬਾਜਵਾ ਸਾਹਿਬ, अस्सलाम वालेकुम जनाब। ਜੀ ਬਿਸਮਿਲ੍ਲਾ ਡਾਕਟਰ ਸਾਹਿਬ, ਖੈਰੀਆਂ ਆਓ ਜੀ, ਖੈਰੀਆਂ ਆਓ। ਅੱਜ ਕੱਲ ਦਿਨ ਛੋਟੇ ਨੇ, ਵੇਲੇ ਨਾਲ ਹੀ ਆ ਜਾਂਦੇ ਹੋ। हाँ जी जनाब। अच्छा, मेरी सरकार अज एक बड़ी खुशी की गल तुहानू सुनानी है। ਅੱਛਾ। अबू ਜ਼ਬੀ जनाब एक साडे परमानेंट व्यूअर रहिंदे ने, उन्हां दा नाम है जी ताहिर मुनीर ताहिर साहब। जी जी जी, बड़े प्यारे साडे दोस्त ने जी जी जी। उत्थे सहाफी भी ने, कोई यूनियन सहाफियां दी दे सदर भी वाह, ने, वाह, नवाए वक्त दे उत्थे जनाब रिप्रेजेंटेटिव ने। उन्हां सर कीता सी कल मैसेज कि मैं हरम शरीफ विच बैठा वां, वाह वाह वाह, ਤੇ ਅੱਲਾਹ ਪਾਕ ਦੇ ਹਜ਼ੂਰ ਆਪਣੇ ਲਈ ਵੀ ਉਹਨਾਂ ਦੱਸਿਆ ਵੀ ਦੁਆਵਾਂ ਕਰ ਰਹੇ ਆ, ਮੁਨਾਜਾਤ ਕਰ ਰਹੇ ਆ, ਜੀ ਜੀ, ਇਬਾਦਤ ਕਰ ਰਹੇ ਆ, ਜੀ, ਤੇ ਨਾਲ ਉਹਨਾਂ ਨੂੰ ਚੇਚਾ ਦੱਸਿਆ ਜੀ ਕਿ ਤੁਹਾਡੇ ਲਈ ਤੇ ਬਾਜਵਾ ਸਾਹਿਬ ਵਾਸਤੇ ਮੈਂ ਖਸੂਸੀ ਇੱਥੇ ਦੁਆਵਾਂ ਕੀਤੀਆਂ। ਆ ਬੜੀ ਗੱਲ ਹੈ ਜੀ। ਸਾਡਾ ਉਹਨਾਂ ਅੱਗੇ ਤਰਲਾ ਜੀ ਪਾਕਿਸਤਾਨ ਵਾਸਤੇ ਵੀ। ਹਾਂਜੀ, ਵਾਹ। ਕਿਉਂਕਿ ਇੱਕ ਮੈਂ ਨਜ਼ਮ ਲਿਖੀ ਸੀ ਕਿ ਬਘਿਆੜਾਂ ਦੀ ਬਸਤੀ ਅੰਦਰ ਇੱਜੜ ਹੋਇਆ ਉੱਕਾ ਲੁੱਗਾ। ਹਾਂਜੀ, ਰਾਖਾ ਲੰਮੀ ਤਾਣ ਕੇ ਸੁੱਤਾ, ਕੌਣ ਕਰੇਗਾ ਹੁਣ ਰਖਵਾਲੀ, ਭੇਡਾਂ ਦਾ ਹੁਣ ਅੱਲਾ ਵਾਲੀ। ਲੋ ਜੀ ਬਾਜਵਾ ਸਾਹਿਬ, ਮਾਸ਼ਾਅੱਲਾ ਤੁਸਾਂ ਮੌਜੂਦਾ ਹਾਲਾਤ ਦੀ ਵੀ ਤੇ ਪੂਰੇ ਪਾਕਿਸਤਾਨ ਦੀ ਤੇ ਪਾਕਿਸਤਾਨੀ ਆਵਾਮ ਦੀ ਬੜੀ ਖੂਬਸੂਰਤ ਅਕਾਸੀ ਕਰ ਛੱਡੀ ਹੈ ਆਪਣੇ ਇਸ ਬੜੇ ਪਿਆਰੇ ਸ਼ੇਰ ਦੇ ਵਿੱਚ। ਤੇ ਤਾਹਿਰ ਮੁਨੀਰ ਤਾਹਿਰ ਜਿਹੜੇ ਨੇ ਸਾਡੇ ਵੀਰ, ਉਹਨਾਂ ਦੇ ਸਾਡੀ ਫੇਰ ਬੇਨਤੀ ਹੈ ਵੀ ਪਾਕਿਸਤਾਨ ਲਈ ਤੇ ਪਾਕਿਸਤਾਨੀਆਂ ਦੇ ਵਾਸਤੇ ਵੀ ਜਨਾਬ ਖਸੂਸੀ ਸਾਡੇ ਦੇਸ਼ ਵਾਸਤੇ ਦੁਆਵਾਂ ਕਰੋ, ਸਾਡੇ ਦੇਸ਼ ਲਈ ਬਾਜਵਾ ਸਾਹਿਬ ਦਾ ਫਰਮਾਨ ਹੈ। ਅੱਛਾ, ਭੇਡ ਦਾ ਤੁਸਾਂ ਵਰਤਾਰਾ ਬੜਾ ਸੋਹਣਾ ਆਪਣੇ ਸ਼ੇਰ ਚ ਕੀਤਾ। ਜੀ ਜੀ ਜੀ। ਜ਼ੈਨ ਸ਼ਫੀਕ ਜੀ ਜੀ, ਗੁਜਰਾਤ ਤੋਂ ਜਨਾਬ ਸਾਡੇ ਬੜੇ ਪਿਆਰੇ ਮਿੱਤਰ ਵੀ ਨੇ, ਸਾਡੇ ਵਿਊਅਰ ਵੀ ਨੇ। ਉਹਨਾਂ ਆਕਾ ਇੱਕ ਬੜਾ ਸੋਹਣਾ ਅਖਾਣ ਭਿਜਵਾਇਆ ਭਈ ਮਾੜੀ ਭੇਡ ਤੇ ਜਣੇ ਖਾਣੇ ਦੀ ਝੇਡ। ਹਾਂਜੀ, ਇੱਥੇ ਵੇਖੋ ਨਾ ਦੱਸਿਆ ਗਿਆ ਇਸ ਅਖਾਣ ਵਿੱਚ ਕਿ ਮਾੜਾ ਹੋਣਾ ਜਿਹੜਾ ਨਾ ਜੀ, ਇਹ ਬੜਾ ਜੁਰਮ ਹੈ। ਕਾ शेर जेड़ा उर्दू दा कि तकदीर के काजी का फतवा है अजल से है, जुर्मे ज़ईफी की सजा मरगे मफाजात। वाह वाह। माड़ी मच्छी नू तगड़ी मच्छी खा जाती है, कानून है कुदरत दा। ते जेड़ा भी बंदा पिंड वसों च कोई बंदा माड़ा हुंदा है, ये भेड़ ते एक अलामत है ना। हाँ जी हाँ जी। है जी, बीबी या बंदा जेड़े माड़े करदा है तो उन्होंने झेड़ दा मतलब हुंदा शरारत करना, छेड़खानी करना। है जी, क्योंकि माड़ियां च ही सानू सारे नुक्स दिसदे ने। वाह वाह। ते जेड़ा तगड़ा है ना जी, या जेड़ा मतलब है कि तुहानू घसुन्न मार के बाछियां भन सकदा है, ओदा कोई औगण भी, ओदा कोई खूब, ओदी कोई खराबी भी सानू दिसदी नहीं। और ਉਂਝ ਇਹ ਉਹਨਾਂ ਸੋਸਾਇਟੀਆਂ ਦੀ ਗੱਲ ਹੈ, ਉਹਨਾਂ ਵਸੂਆਂ ਦੀ ਗੱਲ ਹੈ, ਉਹਨਾਂ ਵਸੇਬਾਂ ਦੀ ਗੱਲ ਹੈ ਜਿਹੜੇ ਮਰ ਚੁੱਕੇ ਹੁੰਦੇ ਨੇ ਤੇ ਉਹਨਾਂ ਦੀ ਲਾਸ਼ ਚੋਂ ਬੋ ਆ ਰਹੀ ਹੁੰਦੀ ਹੈ। ਤੋ ਇਸ ਅਖਾਣ ਵਿੱਚ ਇਹ ਮੱਤ ਦਿੱਤੀ ਗਈ ਹੈ ਵੀ ਮਾੜੀ ਖੁਰਕ ਖਾਧੀ ਭੇਡ ਜਿਹੜੀ ਹੋਣੀ ਹੈ ਨਾ, ਉਹਨੂੰ ਐਵੇਂ ਜਾਂਦਿਆਂ ਉਂਗਲੀ ਲਾ ਲਾ ਕੇ ਕਿਸੇ ਨੇ ਛੇੜਖਾਨੀ ਪਈ ਕਰਨੀ ਹੈ, ਕਿਉਂਕਿ ਉਹਨੂੰ ਵਿਚਾਰੀ ਅੱਗੋਂ ਮਤਲਬ ਕੋਈ ਟੱਕਰ ਟੁੱਕਰ ਮਾਰਨ ਜੋਗੀ ਹੈ ਨਹੀਂ। ਹਾਂਜੀ, तो एवं मतलब मौत के दिन भी पूरे कर दी है। तो इस खान की मत यही दी गई है भी माड़ा होना बड़ा वड्डा जुर्म है। वाह। हाँ जी, ते माड़ा होना जेड़ा सब तो वड्डा पाप है। कुरान पाक जी भी लिखा है कि तुहाडे घोड़े जेड़े तुहाडे नखास दे विच तबेले च बज्जियां दे हिणकण दी आवाज शरीकां तक जानी चाहिदी। वाह। कि तुसी डंडी पट्टी कायम होवो, ते जेड़ी कौम डंडी पट्टी कायम नहीं हुंदी, हाँ जी जी जी, ਉਹ ਜਿਹੜੀ ਆ ਉਹ ਮੁੱਕ ਜਾਂਦੀ ਹੈ। ਜਿਹੜਾ ਬੰਦਾ ਡੰਡੀ ਪੱਟੀ ਕਾਇਮ ਨਹੀਂ ਹੁੰਦਾ, ਉਹ ਲੋਕੀ ਐਵੇਂ ਪਟੋਲੀਆਂ ਮਾਰਦੇ ਨੇ, ਲੰਘਦੇ ਸਾਰੇ ਜਹਾਨ ਦੇ ਨੁਕਸ ਉਹਦੇ ਵਿੱਚ ਨਜ਼ਰ ਆਉਂਦੇ ਨੇ। ਹੈ ਜੀ, ਗੱਲ ਗੁਨਾਹ ਕਿਸੇ ਹੋਰ ਦਾ ਹੋਵੇ ਤੇ ਉਹਦੇ ਗੱਲ ਧੱਕੇ ਨਾਲ ਹੀ ਮੜੀ ਲਗੇ ਜਾਣਗੇ ਵੀ ਇਸ ਵਿਚਾਰੇ ਨੇ ਅੱਗੋਂ ਕਿਹੜਾ ਕੋਣਾ ਹੈ। ਹੈ ਜੀ,
ਤੋ ਇਹ ਮਤਲਬ ਇਸ ਅਖਾਣ ਦਾ ਇਹੋ ਹੀ ਮਤਲਬ ਹੈ। ਵਾਹ ਲੋ ਜੀ ਪਿਆਰਿਓ, ਇੱਕ ਤੇ ਬਾਜਵਾ ਸਾਹਿਬ ਦੇ ਕੋਲੋਂ ਵੇਖੋ ਕਿੰਨਾ ਸੋਹਣਾ ਨਵਾਂ ਲਫ਼ਜ਼ ਲੱਭਾ। ਸਾਡੇ ਵਲੌਗਸ ਦਾ ਇੱਕ ਮਕਸਦ ਇਹ ਵੀ ਹੁੰਦਾ ਨਾ ਕਿ ਅਸੀਂ ਤੁਹਾਨੂੰ ਪੰਜਾਬੀ ਮਾਂ ਬੋਲੀ ਦੇ ਜਿਹੜੇ ਸਾਡੇ ਭੁੱਲੇ ਹੋਏ ਲਫ਼ਜ਼ ਨੇ, ਹੁਣ ਅਸੀਂ ਭੁੱਲ ਗਏ ਆ, ਵਿਸਾਰ ਬੈਠੇ ਆ, ਉਹ ਵੀ ਤੁਹਾਨੂੰ ਮੁੜ ਯਾਦ ਕਰਵਾਈਏ। ਇਸ ਖਾਨ 'ਚ ਦੇਖੋ ਕਿੰਨਾ ਪਿਆਰਾ ਲਫ਼ਜ਼ ਹੈ ਵੀ ਮਾੜੀ ਭੇਡ ਤੇ ਜਣੇ ਖਣੇ ਦੀ ਝੇਡ। ਤੇ ਬਾਜਵਾ ਸਾਹਿਬ ਦੱਸਿਆ ਵੀ ਇਹਦਾ ਮਤਲਬ ਹੈ ਵੀ ਛੇੜਖਾਨੀ, ਮਖੌਲ, ਠੱਠਾ ਜਿਹਦੇ ਨਾਲ ਕੀਤਾ ਜਾਏ ਉਦੋਂ ਆਖੀਦਾ ਵੀ ਝੇਡ ਪੈ ਕਰਦੇ ਨੇ। ਹਾਂਜੀ, ਦੂਜਾ ਬਾਜਵਾ ਸਾਹਿਬ ਉਰਦੂ ਦਾ ਸ਼ੇਰ ਸੁਣਾਇਆ ਤੇ ਵੇਖੋ ਉਸ ਸ਼ੇਰ ਦੇ ਵਿੱਚ जुर्मे ज़ईफ़ी लफ्ज़ आया है, जुर्मे ज़ईफ़ी की सज़ा मर्गे मुफाजात। साहिबो यानी कि कमज़ोर होना कोई माड़ी मोटी खराबी नहीं, ये जुर्म है बड़ा बड़ा इंसानी हयाती दे विच। अजिहा मुआशरियां च जिथे साडे वर्गे वसेब ने, सिविलाइज्ड मुल्कां दे विच ते किसे नूं माड़ा मन्निया नहीं जाता, लेकिन जिथे असी साडी वसों है इत्थे माड़ा होना कोई छोटा मोटा खामी नहीं, इत्थे ते जुर्म है। इस वास्ते इत्थे अपने आप नूं कुंज के ते ताकतवर हो के ही जिंदा रहा जा सकदा है। नबी पाक सोहणिया फरमाया भी अल्लाह पाक आखदे ने कि कमजोर मोमन दी बनिस्बत कवि मोमन जिहड़ा ना अल्लाह पाक उहनूं ज्यादा पसंद करदे। इस वास्ते सानू अपने आप नूं ताकतवर बना के रखना चाहिए। बाजवा साहब बेल्जियम दे विच एक मुकीम ने, साडे बड़े प्यारे दोस्त, बड़े शौक नाल साडे व्लॉग्स वेखदे ने, फरीद यूसुफ साहब जी जी जी। उन्हां एक अखान भिजवाया जी भई सौरे दा सौग ते अखां विच कंजल। हाँ जी, ये अखान दी जड़ी है ना दूजी शक्ल एक ये भी है भी किसे दी मतलब है कि तुसी मरने ते जाओ ना जी जी, ते अगर तुहानू रोन नहीं भी तुसू आ सक आउंदा ते कम से कम जिहड़ी सूरत है ना ओनू रोणी कर लो जी, यानी रोमन वाली ओनू बना लवो। हाँ जी, हाँ। इस वास्ते एक माहौल चू अफसोस दा और उथे तुसी अगर मतलब है कि बन फब के जाओगे या अपना सुरमा टमका के हाँ जी कजला पा के ते डोरे खिंच के पाओगे ते लोकी वेख के गल्लां करनगे कि ये आई ते अफसोस से बैठी है। और इस खाने च भी दसिया भी सौरे दा अल्लाह सौरा ते सब तो करीबी हुंदा है, लेकिन मतलब ये कि ओदे सोग दे उत्ते भी जेड़ियां बीबियां इस तरह सुरमा टमका के या मतलब वरा सूई दा धार शिंगार करके बहदियां ने, वो ना समझ ने। उन्होंने घटो घट इंज करना चाहिए कि जदों को फौतगी का सिलसिला है उस वेले बन ठन के ना बहन, ताकि लोग फिर गल्लां करते ने। और गल्लां चलो सामने ना भी कोई करे तो कांडोले तो जरूर करते ने, है नहीं वेख इनू मासा शर्म नहीं आई कि सौरा एदा मर गया ते वेख किड्डा डोरे खिंच के सुरमा पाया सू, है जी, ते बुलियां नू सुर्खी लाई सू, ते ये कोजा काम है। तो इहो ही जिहड़ी गल है ना भी जो जग दे विच सोहना लगे ना वो काम सानू करना चाहिए। जिहड़ा साडा वसेबी कदरां दे अंदर जिदा रिवाज होवे उस रिवाज दे मुताबिक सानू चलना चाहिए। साडी वसेब विच तां ही इज्जत होएगी। जदों असी वसेबी कदरां दी उलंघना करांगे ते लोकी साडे अल उंगलां करनगे, साडे मूँह ते कोई सानू बुरा नाम ही आखे, साडी कंड पिछे कोई जरूर बुरा आखेगा। प्यारे वेखण वाले बाज मुकामात बाज तकारीब अजिहियां हुंदियां ने भी उन्हां दे कुछ तकाजे हुंदे ने, जिवें पीर वारिस शाह सैयद होरां फरमाया सी भी रोना विआह विच ते गावना विच सियापे ते सतर मजलसां करन मंदेरियां नहीं। हुण विआह दे विच रोना पिटना पा लईए ते फबदा ही नहीं। इसे तरह किते स्यापा होया है, कोई मकान होया है, उत्थे कोई बंदा मरिया है तो उत्थे कोई गाउणा वजाउणा शुरू कर दे, बिल्कुल गल नहीं फबदी। मजलसां च सतर करके बह रहना, बंदा पूछे तू मजलिस च आया ही काहदे लई सी जे तू एडा घुंड कढ के बहना सी ते तू घर ही रहिंदा। कुछ गल्लां कुछ मुकामात ते फबदियां नहीं, तकाजे हुंदे ने किसे ईवेंट दे, किसे जगह दे। इस खाने च इसे गल दी
ਜਿਹੜੀ ਹੈ ਉਹਦੇ ਵੱਲ ਸਾਡੀ ਗੌਰ ਕਰਵਾਈ ਗਈ ਹੈ ਕਿ ਵੇਖੋ ਨਾ, ਸੋਗ ਸਹੁਰੇ ਦਾ ਤੇ ਅੱਖਾਂ ਵਿੱਚ ਕੱਜਲ। ਬਾਜਵਾ ਸਾਹਿਬ ਕਿੰਨੀ ਸੋਹਣੀ ਗੱਲ ਕੀਤੀ ਵੀ ਤੈਨੂੰ ਜੇ ਨਹੀਂ ਵੀ ਪਿਆ ਰੋਣਾ ਆਉਂਦਾ ਤੇ ਕੋਈ ਮੂੰਹ ਹੀ ਰੋਣ ਵਾਲਾ ਬਣਾ ਲੈ, ਲੋਕਾਂ ਨੂੰ ਵਿਖਾਉਣ ਵਾਸਤੇ ਹੀ, ਜੱਗ ਨੂੰ ਤੇ ਕੁਛ ਵਹਾਣਾ ਨਾ, ਕਿਸੇ ਨੂੰ ਇਹ ਤੇ ਪਤਾ ਲੱਗੇ ਵੀ ਕਿੰਨੀ ਚੰਗੀ ਨੂੰਹ ਹੈ। ਇਹਨੂੰ ਆਪਣੇ ਸੁਸਰ ਦੇ ਫੌਤ ਹੋਣ ਦਾ ਕਿੰਨਾ ਵੇਖੋ ਜੀ ਦੁੱਖ ਹੈ, ਤੇ ਤੂੰ ਪੂਰਾ ਉਹ ਕੱਜਲ ਛੱਜਲ ਟਮਕਾ ਕੇ ਤੇ ਭੱਜੀ ਫਿਰਨੀ ਹੈ, ਤੇ ਇਹ ਬੁਰਾ ਲੱਗਦਾ। ਯਾਨੀ ਇਸ ਅਖਾਨ 'ਚ ਸਾਨੂੰ ਮੈਸੇਜ ਇਹ ਦਿੱਤਾ ਗਿਆ ਹੈ ਕਿ ਜਿੱਥੇ ਜਾਓ, ਜਿਸ ਤਕਰੀਬ ਵਿੱਚ ਸ਼ਿਰਕਤ ਕਰੋ, ਉਹਦੇ ਤਕਾਜ਼ੇ ਜਿਹੜੇ ਨੇ ਉਹਨਾਂ ਦੀ ਪਾਸਦਾਰੀ ਵੀ ਕਰੋ। ਬਾਜਵਾ ਸਾਹਿਬ ਅਰਸ਼ਦ ਨਜ਼ੀਰ ਸਾਹਿਬ ਨੇ ਹਾਫਜ਼ਾਬਾਦ ਤੋਂ, ਜੀ ਸਾਡੇ ਪਿਆਰੇ ਭਾਈ ਨੇ, ਉਹਨਾਂ ਅਖਾਨ ਭਿਜਵਾਇਆ ਵੀ ਉੱਚਰ ਪੁੱਤਰ ਪਿਓ ਦਾ, ਜਿਚਰ ਮੂੰਹ ਨਾ ਵੇਖੇ ਭਰਾਈ ਧਿਊ ਦਾ। ਹਾਂਜੀ, ਇਸ ਅਖਾਨ 'ਚ ਦੱਸਿਆ ਗਿਆ ਕਿ ਜਿਹੜੀ ਨਾ ਇੱਕ ਮਤਲਬ ਜਦੋਂ ਔਲਾਦ ਜਵਾਨ ਹੋ ਜਾਂਦੀ ਏ ਤੇ ਜਿੰਨਾ ਚਿਰ ਉਹਨਾਂ ਦਾ ਵਿਆਹ ਨਹੀਂ ਹੁੰਦਾ ਉਹਨਾਂ ਚਿਰ ਤੋਂ ਪਿਓ ਦੀ ਬੜੀ ਤਾਬਿਆਦਾਰੀ ਕਰਦੇ ਨੇ। ਉੱਚਰ ਦਾ ਮਤਲਬ ਏ ਉਹਨਾਂ ਚਿਰ। ਵਾਹ। ਉੱਚਰ ਦਾ ਮਤਲਬ ਏ ਉਹਨਾਂ ਚਿਰ, ਤੇ ਜਿੱਚਰ ਮੈਂ ਨਾ ਜਿੰਨਾ ਚਿਰ। ਵਾਹ ਵਾਹ। ਤੇ ਗੱਲ ਇਹ ਹੈ ਕਿ ਪਿਓ ਕੁਝ ਇਲਾਕਿਆਂ 'ਚ ਪਿਓ ਆਂਦੇ ਨੇ, ਕੁਝ ਆਂਦੇ ਨੇ ਤੇਰਾ ਪਿਓ ਕਿੱਥੇ ਗਿਆ ਜੀ। ਅੱਛਾ, ਤੇ ਉੱਚਰ ਪੁੱਤਰ ਪਿਓ ਦਾ, ਕਿ ਉਹਨਾਂ ਚਿਰ ਤੇ ਪੁੱਤਰ ਜਿਹੜਾ ਨਾ ਉਹ ਪਿਓ ਦਾ ਯਾਨੀ ਆਪਣੇ ਬਾਪ ਦਾ, ਕਿ ਜਿੰਨਾ ਚਿਰ ਉਹਨੇ ਬਗਾਨੀ ਧੀ ਜਿਹੜੀ ਹੈ ਯਾਨੀ ਆਪਣੀ ਬੀਵੀ ਜਾਂ ਘਰ ਵਾਲਿਆਂ ਦੀ ਨੂੰ ਉਹਦਾ ਮੂੰਹ ਨਹੀਂ ਵੇਖਿਆ। ਹਾਂਜੀ, ਤੇ ਇਹਦੇ 'ਚ ਦੱਸਿਆ ਗਿਆ ਕਿ ਮਤਲਬ ਇਹ ਕਿ ਕੁਝ ਜਿਹੜੇ ਨਾ ਸਮਝ ਬੱਚੇ ਹੁੰਦੇ ਨੇ, ਜਿਹੜੇ ਸਮਝਦਾਰ ਨੇ, ਉਹ ਤੇ ਜ਼ਾਹਰ ਆਪਣੇ ਸਾਰੇ ਰਿਸ਼ਤਿਆਂ ਦੀ ਕਦਰ ਕਰਦੇ ਨੇ, ਮਾਵਾਂ ਦਾ ਆਪਣੀ ਜਗ੍ਹਾ ਤੇ ਇੱਜ਼ਤ ਕਰਦੇ ਨੇ, ਪਿਓ ਦੀ, ਭਰਾਵਾਂ ਦੀ, ਬੀਵੀ ਨੂੰ ਵੀ ਆਪਣੀ ਜਗ੍ਹਾ ਤੇ ਜਿਹੜਾ ਸਤਿਕਾਰ ਦੇਣਾ ਚਾਹੀਦਾ ਉਹ ਦਿੰਦੇ ਨੇ। ਲੇਕਿਨ ਜਿਹੜੇ ਥੋੜੇ ਨਾ ਸਮਝ ਨੇ ਜਾਂ ਬਹੁਤ ਜ਼ਿਆਦਾ ਜਜ਼ਬਾਤੀ ਨੇ, ਤੇ ਉਹ ਫਿਰ ਜਦੋਂ ਨਵਾਂ ਕੁਝ ਬੀਬੀਆਂ ਵੀ ਆਉਂਦਿਆਂ ਸਾਰੀ ਉਹਨਾਂ ਨੂੰ ਐਸੇ ਕਈ ਬੀਬੀਆਂ ਪੇਚੇ ਪਾਉਂਦੀਆਂ ਨੇ ਕਿ ਮੈਂ ਵੇਖੋ ਜੀ ਤੇਰੇ ਹਾਵੇ ਜੀ ਰਹੀਆਂ ਤੇ ਆਹ ਤੇ ਉਹ ਤੇ ਇੰਜ ਦੇ ਡਾਇਲਾਗ ਬੋਲਣੇ ਨੇ। ਉਹਨਾਂ ਫਿਰ ਵਿਚਾਰਿਆਂ ਨੇ ਨਾ ਉਹ ਬਹੁਤ ਜ਼ਿਆਦਾ ਉਲਾਰ ਉਧਰ ਹੋ ਜਾਂਦਾ। ਉਂਝ ਵੀ ਫਿਰ ਵੇਖੋ ਨਾ ਜੀ ਕਿ 100 ਯੂਨਿਟ ਅਗਰ ਮੁਹੱਬਤ ਦੇ ਨੇ ਤੇ ਮਾਂ ਤੇ ਪਿਓ ਨੂੰ 50-50 ਯੂਨਿਟ ਆਏ ਨਾ ਔਲਾਦ ਵੱਲੋਂ। ਹਾਂਜੀ ਹਾਂਜੀ। ਹੁਣ ਜਦੋਂ ਬੀਵੀ ਆਉਣੀ ਹੈ ਤੇ ਕੁਝ ਯੂਨਿਟ ਉਹਨੂੰ ਉਧਰ ਵੰਡੇ ਜਾਣੇ ਨੇ। ਉਹ ਜਦੋਂ ਵੰਡੇ ਜਾਣੇ ਨੇ ਤੇ ਘਾਟਾ ਕਿਹਨੂੰ ਪੈਣਾ? ਮਾਂ ਤੇ ਪਿਓ ਨੂੰ, ਕਿਉਂਕਿ ਯੂਨਿਟ ਤੇ 100 ਹੀ ਨੇ। ਹਾਂਜੀ। ਉਹ 100 ਹੀ ਵੰਡਿਆ ਜਾਣਾ ਨਾ, ਪਹਿਲਾਂ 2 ਹਿੱਸਿਆਂ 'ਚ ਵੰਡਿਆ ਗਿਆ ਸੀ, ਹੁਣ 3 'ਚ ਵੰਡਿਆ ਜਾਣਾ। ਅੱਗੋਂ ਜਦੋਂ ਉਹਦੇ ਹੱਲ ਬੱਚੇ ਹੋ ਪੈਣੇ ਨੇ ਤੇ ਉਹ ਕੁਝ ਯੂਨਿਟ ਹੋਰ ਘਟਦੇ ਲੈ ਉਧਰ ਨੂੰ ਟੁਰੇ ਜਾਣੇ ਨੇ, ਤੇ ਦੂਜੇ ਪਾਸੇ ਉਹ ਘਟਦੇ ਲੱਗੇ ਜਾਣੇ। ਉਹ ਫਿਰ ਮਾਪੇ ਵੀ ਜਿਹੜੇ ਨੇ ਉਹਨਾਂ ਨੂੰ ਵੀ ਨਾ ਇੱਕ ਅਹਿਸਾਸ ਜਿਹੜਾ ਇਸ ਗੱਲ ਦਾ ਦਿਲ 'ਚ ਪੈਦਾ ਹੁੰਦਾ ਹੈ ਵੀ ਯਾਰ ਸਾਡੀ ਪਰਵਾਹ ਹੀ ਨਹੀਂ ਕਰਦਾ। ਅੱਛਾ, ਤੇ ਕੁਝ ਔਲਾਦਾਂ ਹੁੰਦੀਆਂ ਵੀ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਮਤਲਬ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਰੱਖਦੀਆਂ। ਤੇ ਇਸ ਅਖਾਣ ਵਿੱਚ ਇੱਕ ਜਨਰਲ ਜਿਹੜਾ ਆਮ ਤੌਰ ਤੇ ਜਿਹੜਾ ਰਵੱਈਆ ਲੋਕਾਂ ਦਾ ਭਈ ਯਾਨੀ ਪਿਓ ਨੂੰ ਆਪਣਾ ਪੁੱਤਰ ਤੇ ਉਸ ਵੇਲੇ ਤੱਕ ਹੀ ਮਾਣ ਕਰ ਸਕਦਾ ਕਿ ਮੇਰੀ ਬੜੀ ਇੱਜ਼ਤ ਕਰਦਾ ਜਿੰਨਾ ਚਿਰ ਬਗਾਨੀ ਧੀ ਦਾ ਮੂੰਹ ਨਹੀਂ ਵੇਖ ਲੈਂਦਾ। ਵਾਹ ਵਾਹ ਸਾਹਿਬ, ਬੜਾ ਹੀ ਪਿਆਰਾ ਅਖਾਣ ਹੈ, ਬੜੀ ਵਿੱਚ ਸੋਹਣੀ ਮੱਤ ਦਿੱਤੀ ਗਈ ਹੋਈ ਹੈ। ਤੇ ਬਾਜਵਾ ਸਾਹਿਬ ਵੇਖੋ ਕਿੰਨਾ ਪਿਆਰਾ ਨਖੇੜਾ ਵੀ ਕੀਤਾ ਭਈ ਉੱਚਰ ਪੁੱਤਰ ਪਿਓ ਦਾ, ਜਿਚਰ ਮੂੰਹ ਨਾ ਵੇਖੇ ਭਰਾਈ ਧਿਊ ਦਾ। ਭਰਾਈ ਧੀ ਜਿਹੜੀ ਹੈ ਉਹ ਨੂੰਹ ਹੈ ਜਿਹੜੀ ਘਰ ਵਿੱਚ ਆਉਂਦੀ ਹੈ, ਵਹੁਟੀ ਉਸ ਮੁੰਡੇ ਦੀ, ਉਸ ਪੁੱਤਰ ਦੀ ਜਿਹੜੀ ਬੇਗਮ ਲਿਆਂਦੀ ਹੈ ਵਿਆਹ ਕੇ, ਤੇ ਵਹੁਟੀ ਉਹਨੂੰ ਭਰਾਈ ਧੀ ਆਖੀਦਾ। ਉਹ ਆ ਕੇ ਵਿੱਚ ਰਲ ਕੇ, ਅਸਲ ਵਿੱਚ ਤੇ ਹੁਣ ਘਰ ਜਦੋਂ ਉਹ ਆ ਜਾਂਦੀ ਹੈ ਆਖਣ ਨੂੰ ਭਰਾਈ ਧੀ ਆਖਿਆ ਜਾਂਦਾ, ਉਹ ਅਸਲ ਮਾਲਕ ਹੁੰਦੀ ਹੈ ਘਰ ਦੀ। ਉਹਨੇ ਅੱਗੋਂ ਘਰ ਦੀ, ਬਾਜਵਾ ਸਾਹਿਬ ਤੁਹਾਨੂੰ ਅੱਗੇ 20 ਵਾਰੀ ਆਖਦੇ ਹੁੰਦੇ ਨੇ ਭਈ ਨੂੰ ਜਿਹੜੀ ਲਿਆਈ ਦੀ ਹੈ ਉਹ ਆਪਣੀ ਨਸਲ ਦੇ ਵਧਾਵੇ ਵਾਸਤੇ ਸੇੜ ਕੇ ਬੱਚੀ ਲਿਆਈ ਦੀ ਹੈ, ਬੜੇ ਸਤਿਕਾਰ ਦੇ ਨਾਲ, ਬੜੀ ਇੱਜ਼ਤ ਦੇ ਨਾਲ। ਉਹਦੇ ਵਿੱਚੋਂ ਤੇ ਫਿਰ ਅੱਗੋਂ ਨਸਲ ਟੁਰਨੀ ਹੁੰਦੀ ਹੈ। ਉਸ ਬੱਚੀ ਨੂੰ ਵੀ ਆ ਕੇ ਇਹ ਹੀ ਸਮਝਣਾ ਚਾਹੀਦਾ ਵੀ ਮੇਰਾ ਆਪਣਾ ਘਰ ਤੇ ਮੇਰੇ ਆਪਣੇ ਮਾਪੇ ਵੀ ਨੇ। ਸਿਰਫ ਘਰ ਨੂੰ ਆਪਣਾ ਨਾ ਸਮਝੇ, ਘਰ ਦੀ ਹੀ ਇਕੱਲੀ ਮਾਲਕ ਨਾ ਬਣ ਜਾਏ, ਸਾਰੇ ਰਿਸ਼ਤਿਆਂ ਨੂੰ ਵੀ ਔਨ ਕਰੇ ਨਾ, ਸਾਰੇ ਘਰ ਦੇ ਜੀਆਂ ਨੂੰ, ਮਾਲ ਡੰਗਰ ਨੂੰ ਵੀ ਆਪਣਾ ਹੀ ਫਿਰ ਸਮਝੇ ਆ ਕੇ। ਤੇ ਦੱਸਿਆ ਇਹਦੇ ਵਿੱਚ ਇਹੋ ਹੀ ਗਿਆ ਵੀ ਹਯਾਤੀ ਦਾ ਟਾਂਗਾ ਜਿਹੜਾ ਨਾ ਸਾਵਾਂ ਤਾਂ ਹੀ ਟੁਰ ਸਕਦਾ। ਜਿਵੇਂ ਬਾਜਵਾ ਸਾਹਿਬ ਦੱਸਿਆ
ਕਿ ਜੇ ਵਹੁਟੀ ਵਾਲੇ ਪਾਸੇ ਉਲਾਰ ਹੋ ਜਾਏ ਤੇ ਤਾਂ ਵੀ ਫਿਰ ਉਹ ਅੱਗੇ ਘੋੜਾ ਜਿਹੜਾ ਜੁਪਿਆ ਉਹ ਤੇ ਉਹ ਖਸਮ ਹੀ ਹੈ ਨਾ, ਉਹ ਪੁੱਤਰ ਹੀ ਹੈ ਜਿਹਦੇ ਤੇ ਮਾਪੇ ਵੀ ਉਸੇ ਹੀ ਟਾਂਗੇ 'ਚ ਬੈਠੇ ਨੇ ਤੇ ਵਹੁਟੀ ਵੀ ਉਸੇ ਹੀ ਟਾਂਗੇ 'ਚ ਬੈਠੀ ਹੈ। ਤੇ ਸਾਵਾਂ ਹੀ ਟੁਰੇ ਨਾ ਜੀ, ਸਾਰੇ ਰਿਸ਼ਤਿਆਂ ਨੂੰ ਉਹਨਾਂ ਦੇ ਮੁਕਾਮਾਤ ਦੇ ਬਰਾਬਰ ਸਤਿਕਾਰ ਦੇਵੇ ਤੇ ਮਾਸ਼ਾਅੱਲਾ ਘਰ ਜੰਨਤ ਬਣਿਆ ਰਹਿੰਦਾ। ਤੇ ਜੇ ਨਾ ਕਰੇ ਤੇ ਫਿਰ ਅਜਿਹੇ ਪੁੱਤਰ ਜਿਹੜੇ ਮਾਪਿਆਂ ਨੂੰ ਫਿਰ ਪਿਛਾਂ ਛੱਡਦੇ ਨੇ, ਉਹਨਾਂ ਦੀ ਉਹ ਆਦਰ ਨਹੀਂ ਕਰਦੇ ਜਿਹੜੇ ਕੁਆਰੇ ਟਾਈਮ ਕਰਦੇ ਸਨ, ਉਹਨਾਂ ਨੂੰ ਫਿਰ ਇਹਦੇ 'ਚ ਸਮਝਾਉਣੀ ਦੱਸੀ ਗਈ ਏ ਭਈ ਜ਼ਨਾਨੀ ਦੀ ਵੀ ਗੱਲਬਾਤ ਮੰਨੋ, ਉਹ ਵੀ ਘਰ 'ਚ ਆਈ ਏ, ਬੱਚੀ ਏ ਕਿਸੇ ਦੀ ਤੇ ਸਾਡੇ ਘਰ ਆ ਗਈ ਏ, ਸਾਡੀ ਉਹ। ਲੇਕਿਨ ਮਾਈ ਬਾਪ ਦਾ ਜਿਹੜਾ ਇਹਤਰਾਮ ਹੈ ਉਹਨੂੰ ਵੀ ਨਹੀਂ ਵਿਸਾਰਨਾ। ਬਾਈਵਾ ਸਾਹਿਬ ਸ਼ਹਿਰ ਮੁਹਾਲੀ ਭਾਰਤ ਦਾ ਸ਼ਹਿਰ ਹੈ। ਹਾਂਜੀ ਹਾਂਜੀ। ਉੱਥੋਂ ਦੇ ਸਾਡੇ ਮਿੱਤਰ ਨੇ ਤੇ ਨਾਮ ਹੀ ਉਹਨਾਂ ਦਾ ਮਿੱਤਰ ਸਿੰਘ ਹੈ। ਵਾਹ ਜੀ ਵਾਹ, ਮਾਸ਼ਾਅੱਲਾ। ਉਹਨਾਂ ਜਨਾਬ ਵਖਾਨ ਭਜਵਾਇਆ ਭਈ ਉੱਚੀ ਦੁਕਾਨ ਤੇ ਫਿੱਕਾ ਪਕਵਾਨ। ਹਾਂਜੀ, ਇਹ ਜੀ ਆਪਣਾ ਮਿੱਤਰ ਸਿੰਘ ਜਿਹੜੇ ਨੇ ਉਹ ਬੜਾ ਸੋਹਣਾ ਪੰਜਾਬੀ ਦੀ ਬੋਲੀ ਹੈ, ਮਿੱਤਰਾਂ ਦੀ ਲੂਣ ਦੀ ਡਲੀ ਤੂੰ ਮਿਸਰੀ ਬਰੋਬਰ ਜਾਣੀ। ਵਾਹ ਵਾਹ ਵਾਹ। ਤੇ ਮੋਹਾਲੀ 'ਚ ਸਾਡੇ ਪੰਜਾਬੀ ਦੇ ਰਾਈਟਰ ਸਨ ਕਰਨੈਲ ਸਿੰਘ ਥਿੰਦ, ਉਹ ਰਹਿੰਦੇ ਹੁੰਦੇ ਸਨ ਜੀ, ਤੇ ਸਾਡੇ ਬੜੇ ਪਿਆਰੇ ਮਿੱਤਰ ਸਨ, ਪੂਰੇ ਹੋ ਗਏ ਨੇ। ਤੇ ਇਹ ਜੀ ਜਿਹੜਾ ਕਿ ਅਖਾਨ ਜਿਹੜਾ ਹੈ ਕਿ ਉੱਚੀ ਦੁਕਾਨ ਤੇ ਫਿੱਕਾ ਪਕਵਾਨ। ਵੇਖੋ ਨਾ ਜੀ, ਗੱਲ ਇਹ ਹੈ ਕਿ ਸਾਡੇ ਰਵੱਈਏ ਜਿਹੜੇ ਨੇ ਨਾ ਜੀ ਜੀ, ਇਹ ਉਹਨਾਂ ਦੀ ਨਿਖੇਧੀ ਕੀਤੀ ਗਈ ਹੈ ਇਹਦੇ ਵਿੱਚ ਕਿ ਤੁਹਾਡੀ ਦੁਕਾਨ ਜਦੋਂ ਚੱਲ ਪੈਂਦੀ ਏ, ਤੁਹਾਡਾ ਜਾਂ ਹੋਟਲ ਏ, ਹੋਟਲ ਦੇ ਪਕਵਾਨ ਹੁੰਦਾ ਨਾ। ਅੱਛਾ, ਜਿਹਦੇ 'ਚ ਖਾਣ ਪੀਣ ਦੀਆਂ ਚੀਜ਼ਾਂ, ਰੋਟੀ ਵਗੈਰਾ ਲੱਭਦੀ ਹੋਵੇ, ਔਰ ਉਹ ਹੋਣਾ ਤੇ ਇਹ ਚਾਹੀਦਾ ਕਿ ਸਾਡੀ ਅਗਰ ਦੁਕਾਨ ਵੱਲ ਚੱਲ ਪਈ ਹੈ ਤੇ ਅਸਾਂ ਮਤਲਬ ਉਹਨੂੰ ਬਹੁਤ ਜ਼ਿਆਦਾ ਤਰੱਕੀ ਸਾਨੂੰ ਰੱਬ ਵੱਲੋਂ ਮਿਲ ਗਈ ਹੈ ਜਾਂ ਗਾਹਕੀ ਬੜੀ ਵੱਧ ਗਈ ਹੈ ਤੇ ਅਸੀਂ ਕੋਸ਼ਿਸ਼ ਕਰੀਏ ਕਿ ਪੈਰੋਂ ਪੈਰ ਮਿਆਰ ਉਹਦਾ ਚੰਗਾ ਹੋਵੇ। ਵਾਹ ਵਾਹ। ਹਾਂਜੀ, ਮੈਂ ਇੱਕ ਛੋਟੀ ਜੀ ਮਿਸਾਲ ਦਿਆਂਗਾ ਕਿ 1980 'ਚ ਮੈਂ ਜਰਮਨੀ ਗਿਆ ਸਾਂ ਜੀ, ਤੇ ਉੱਥੇ ਨਾ ਮੈਂ ਦੁਕਾਨ ਤੇ ਇੱਕ ਦਿਨ ਗਿਆ ਤੇ ਦੁੱਧ ਦਾ ਡੱਬਾ ਪੈਕਟ ਹੁੰਦਾ ਸੀ ਲੀਟਰ ਦਾ। ਹਾਂਜੀ ਹਾਂਜੀ। ਉਹ ਲੀਟਰ ਦਾ ਪੈਕਟ ਮੈਂ ਦੁੱਧ ਦਾ ਲਿਆ ਤੇ ਲਿਆ ਕੇ ਤੇ ਉਹ ਸਾਰੇ 2-3 ਦਿਨ ਕੱਢ ਜਾਂਦਾ ਸੀ। ਉਹ ਲੀਟਰ ਤੇ ਚਾਹ ਚੂਹ ਬਣਾਉਣੀ ਹੁੰਦੀ ਸੀ, ਉਹਨੂੰ ਮੈਂ ਕੈਂਚੀ ਨਾਲ ਕੱਟ ਕੇ ਨਾ ਤੇ ਚਾਹ ਲੱਗਾ ਬਣਾਉਣ ਤੇ ਉਹ ਚਾਹ ਜਿਹੜੀ ਹੈ ਨਾ ਉਹ ਦੁੱਧ ਫਟ ਗਿਆ। ਉਹ ਜਦੋਂ ਦੁੱਧ ਫਟ ਗਿਆ ਤੇ ਉਹ ਮੈਂ ਨਾ ਡੱਬਾ ਲੈ ਕੇ ਤੇ ਉਹਨਾਂ ਕੋ ਗਿਆ ਤੇ ਦੁਕਾਨਦਾਰ ਨੂੰ ਆਖਿਆ, ਮੈਂ ਆਖਿਆ ਜੀ ਆਹ ਗੱਲ ਹੈ, ਦੁੱਧ ਖਰਾਬ ਹੈ ਜੀ। ਉਹਨੇ ਨਾ ਬੜਾ ਸ਼ੁਕਰੀਆ ਅਦਾ ਕੀਤਾ, ਆਖਣ ਲੱਗਾ ਜੀ ਕਿ ਤੁਸੀਂ ਜਨਾਬ, ਮੈਂ ਤੁਹਾਡਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੀ ਇਹ ਮਤਲਬ ਸਾਡਾ ਇਹ ਦੱਸਿਆ ਸਾਨੂੰ। ਵਾਹ। ਅੱਛਾ, ਤੇ ਤੁਸੀਂ ਜਨਾਬ ਆਪਣਾ ਐਡਰੈਸ ਦੱਸੋ ਕੀ ਹੈ, ਟੈਲੀਫੋਨ ਦੱਸੋ ਕੀ ਹੈ। ਮੈਨੂੰ ਉਹਨੇ ਦੁੱਧ ਦਾ ਇੱਕ ਨਵਾਂ ਡੱਬਾ ਦੇ ਦਿੱਤਾ, ਉਹ ਮੈਂ ਲੈ ਕੇ ਆ ਗਿਆ। ਥੋੜ੍ਹੇ ਦਿਨ ਬਾਅਦ ਮੈਨੂੰ ਉਸ ਕੰਪਨੀ ਦੇ ਜਨਰਲ ਮੈਨੇਜਰ ਦਾ ਫੋਨ ਆਇਆ। ਅੰਗਰੇਜ਼ੀ ਮੈਂ ਬੋਲ ਲੈਂਦਾ ਸਾਂ, ਅੰਗਰੇਜ਼ੀ 'ਚ ਉਹਨੇ ਗੱਲ ਕੀਤੀ ਤੇ ਉਹਨੇ ਆਖਿਆ ਜੀ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡਾ ਪ੍ਰੋਡਕਟ ਇਸਤੇਮਾਲ ਕਰਦੇ ਹੋ ਤੇ ਜਨਾਬ ਤੁਹਾਨੂੰ ਬੜੀ ਖੇਚਲ ਕਰਨੀ ਪਈ ਦੁਕਾਨ ਤੇ ਦੁਬਾਰਾ ਜਾਣ ਦੀ, ਤੇ ਜਨਾਬ ਅਸੀਂ ਇੱਕ ਤੁਹਾਨੂੰ ਲੈਟਰ ਲਿਖ ਰਹੇ ਹਾਂ ਔਰ ਉਹ ਲੈਟਰ ਜਦੋਂ ਮਿਲੇਗਾ ਤੇ ਉਸ ਦੁਕਾਨਦਾਰ ਕੋ ਚਲੇ ਜਾਓ, ਤੁਹਾਨੂੰ 5 ਡੱਬੇ ਦੁੱਧ ਦੇ ਫ੍ਰੀ ਦੇ ਦੇਣਗੇ। ਵਾਹ। ਤੇ ਜਨਾਬ ਉਹ ਚਲੋ ਲੈਟਰ ਵੀ ਆ ਗਿਆ, ਅਸੀਂ ਉਹ 5 ਡੱਬੇ ਦੁੱਧ ਦੇ ਲੈਣ ਦੇ ਤੇ ਅਸੀਂ ਜਦੋਂ ਉਹ ਰਵੱਈਆ ਜਦੋਂ ਮੇਚਨੇ ਆ ਨਾ ਆਪਣੇ ਨਾਲ, ਜਿਹੜੇ ਅਸੀਂ ਉਮਤੁਲ ਖੈਰ ਵੀ ਆਪਣੇ ਆਪ ਨੂੰ ਆਨੇ ਆ, ਨਬੀ ਪਾਕ ਨੇ ਕਿਹਾ ਸਾਨੂੰ ਪਈ ਉਮਤੁਲ ਖੈਰ ਹੈ। ਤੇ ਇੱਥੇ ਜਨਾਬ ਜਦੋਂ ਕੋਈ ਸ਼ੈ ਅੱਬਲ ਤੇ ਇੱਥੇ ਹਰ ਸ਼ੈ ਹੀ 2 ਨੰਬਰ ਲੱਭਦੀ ਹੈ ਤੇ ਜੇ ਕਿਸੇ ਨਾਲ ਇਸ ਤਰ੍ਹਾਂ ਗਿਲਾ ਕਰੋ ਤੇ ਅਗਲੇ ਛੁਰੀ ਕੱਢ ਮਾਰਦੇ ਨੇ ਜਾਂ ਕੁੱਦ ਕੇ ਗੱਲ ਪੈ ਜਾਂਦੇ ਨੇ, ਬੰਦਾ ਆਪਣੀ ਇੱਜ਼ਤ ਲੈ ਕੇ ਵਾਪਸ ਆ ਜਾਂਦਾ ਹੈ। ਤੋ ਕੌਮਾਂ ਜਾਂ ਕੰਪਨੀਆਂ ਉਦੋਂ ਹੀ ਤਰੱਕੀ ਕਰਦੀਆਂ ਨੇ ਜਦੋਂ ਅਖਲਾਕ ਦੀਆਂ ਪੌੜੀਆਂ ਤੇ ਚੜ੍ਹ ਕੇ ਤੇ ਅਖਲਾਕ ਦੀ ਛੱਤ ਦੇ ਉੱਤੇ ਜਾ ਕੇ ਖਲੋ ਜਾਂਦੀਆਂ ਨੇ। ਤੇ ਜਿਹੜੀ ਕੌਮ ਇਹ ਨਹੀਂ ਕਰਦੀ ਉਹ ਫਿਰ ਇਹ ਹੀ ਕਰਦੀ ਏ, ਜਿਸ ਤਰ੍ਹਾਂ ਕਿ ਮਤਲਬ ਜਿਉਂ ਗਾਹਕੀ ਵੱਧ ਗਈ ਏ ਤੇ ਉਹਨਾਂ ਆਖਣਾ ਕੱਚਾ ਪੱਕਾ ਹੀ ਗਾ ਹਾਂਡੀ ਜਿਹੜੀ ਨਾ ਕਰੀ ਜਾਓ, ਉਹ ਫਿਰ ਬੇਸਵਾਦੀ ਹੋਏਗੀ। ਫਿਰ ਲੋਕਾਂ ਇਹ ਹੀ ਆਖਣਾ ਵੀ ਯਾਰ ਦੁਕਾਨ ਤੇ ਬੜੀ ਉੱਚੀ ਹੈ ਤੇ ਇੱਥੇ ਪਕਵਾਨ ਜਿਹੜਾ ਇਹਦਾ ਤੇ ਸਵਾਦ ਹੀ ਕੋਈ ਨਹੀਂ, ਮਤਲਬ ਬੇਸਵਾਦੀ ਹੈ। ਤੋ ਇਹ ਗੱਲ ਹੈ ਜੀ। ਲਓ ਜੀ ਪਿਆਰਿਓ, ਬਾਜਵਾ ਸਾਹਿਬ ਕਿੰਨੀ ਖੂਬਸੂਰਤ ਗੱਲ ਕੀਤੀ ਕਿ ਜਦੋਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਦੇ ਨੇ ਤੇ ਆਪਣੀਆਂ ਮਸਨੂਆਤ ਜਿਹੜੀਆਂ ਨੇ ਉਹਨਾਂ ਦੀ ਕੁਆਲਿਟੀ ਬਹੁਤ ਆਲਾ ਰੱਖਦੇ ਨੇ, ਬੜਾ ਉੱਚਾ ਮਿਆਰ ਰੱਖਦੇ ਨੇ। ਤੇ ਜਦੋਂ ਦੁਕਾਨ ਉਹਨਾਂ ਦੀ ਚੱਲ ਪੈਂਦੀ ਹੈ
ਫਿਰ ਉਸ ਦੁਕਾਨ ਦਾ ਨਾਂ ਤੇ ਮਸ਼ਹੂਰੀ ਬਹੁਤ ਹੋ ਜਾਂਦੀ ਹੈ, ਤੇ ਫਿਰ ਹੌਲੀ ਹੌਲੀ ਪ੍ਰੋਡਕਟ ਦਾ ਉਹ ਮਿਆਰ ਨਹੀਂ ਰਹਿਣ ਦਿੰਦੇ। ਕੁਝ ਕਾਰਖਾਨਾਦਾਰਾਂ ਐਸੇ ਹੁੰਦੇ ਨੇ, ਉਹ ਫਿਰ ਆਪਣੀ ਜਿਹੜੀ ਲਾਗਤ ਹੈ ਨਾ ਆਪਣੀ ਸ਼ਿਆ ਦੀ, ਉਹਦੀ ਮੈਨੂਫੈਕਚਰਿੰਗ ਦੇ ਉੱਤੇ, ਉਹਨੂੰ ਬਣਾਉਣ ਦੇ ਉੱਤੇ ਜਿਹੜੀ ਖਰਚਾ ਆਉਂਦਾ ਹੈ ਉਹਨੂੰ ਘਟਾਉਂਦੇ ਜਾਂਦੇ ਨੇ ਤੇ ਮੁਨਾਫਾ ਵਧਾਉਂਦੇ ਜਾਂਦੇ ਨੇ। ਤੇ ਫਿਰ ਜਿਹੜੇ ਗਾਹਕ ਹੁੰਦੇ ਨੇ ਉਹ ਆਖਦੇ ਨੇ ਉੱਚੀ ਦੁਕਾਨ ਤੇ ਫਿੱਕਾ ਪਕਵਾਨ, ਕੇ ਵੇਖੋ ਕਿੱਡੀ ਇਹਨਾਂ ਦੀ ਵੱਡੀ ਦੁਕਾਨ ਹੈ, ਆਲੀ ਸ਼ਾਨ, ਤੇ ਕੋਈ ਖਾਣਿਆਂ ਦਾ ਤੇ ਟੇਸਟ ਹੀ ਕੋਈ ਨਹੀਂ, ਕੋਈ ਜ਼ਾਇਕਾ ਹੀ ਕੋਈ ਨਹੀਂ। ਪਿਆਰਿਓ, ਇਹ ਅਖਾਣ ਉੱਥੇ ਵੀ ਵਰਤਿਆ ਜਾਂਦਾ ਹੈ ਜਿੱਥੇ ਕਿਸੇ ਬੰਦੇ ਦੀ ਬੜੀ ਬੱਲ ਹੋਵੇ, ਬੜੀ ਉਹਦੀ ਸ਼ੋਹਰਤ ਹੋਵੇ, ਬੜੀ ਧੁੰਮ ਧੜਕੀ, ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਉਹਦੀ ਬੜੀ ਮਸ਼ਹੂਰੀ ਹੋਵੇ, ਤੇ ਜਦੋਂ ਉਹਦੇ ਨਾਲ ਵਾਹ ਪਵੇ ਤੇ ਪਤਾ ਲੱਗੇ ਕਿ ਤੇ ਜਿੰਨਾ ਇਹਦਾ ਨਾਮ ਨਮੂਦ ਸੀ ਉਹਦੇ ਮੁਕਾਬਲੇ ਤੇ ਕੱਖ ਵੀ ਨਹੀਂ ਨਿਕਲਿਆ। ਉਹਦੇ ਨਾਲ ਕੋਈ ਵਣਜ ਵਪਾਰ ਕੀਤਾ ਜਾਏ ਜਾਂ ਉਹਦੇ ਨਾਲ ਮੇਲ ਮਿਲਾਪ ਕੀਤਾ ਜਾਏ, ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਵਾਂਗੂ, ਤੇ ਪਤਾ ਲੱਗੇ ਕਿ ਯਾਰ ਇਹ ਤੇ ਕੌਡੀ ਦਾ ਵੀ ਨਹੀਂ, ਤੇ ਸ਼ੋਹਰਤ ਇਹਦੀ ਤੇ ਮਸ਼ਹੂਰੀ ਇਹਦੀ ਤੇ ਬਹੁਤ ਜ਼ਿਆਦਾ ਸੀ। ਤੇ ਉੱਥੇ ਵੀ ਫਿਰ ਇਹ ਅਖਾਣ ਵਰਤਿਆ ਜਾਂਦਾ ਹੈ ਵੀ ਉੱਚੀ ਦੁਕਾਨ ਤੇ ਫਿੱਕਾ ਪਕਵਾਨ, ਤੇ ਢੋਲ ਵਾਂਗੂ ਵਿੱਚੋਂ ਤੇ ਖਾਲੀ ਹੋਈ ਹੈ, ਬਾਹਰੋਂ ਹੀ ਪਿਆ ਖੜਕਦਾ ਹੈ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਹੁਣ ਬੀਤ ਗਿਆ ਹੈ। ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ।